ਸੀਰਤੁਨ ਨਬੀ ਤੀਜੀ ਕਿਸ਼ਤ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ 12 ਸਾਲ ਤੋਂ 18 ਸਾਲ ਤੀਕਰ। ਨਬੀ ਜਿਹੜੇ ਮੁਲਕ ਵਿੱਚ ਤੇ ਜਿਹੜੇ ਸ਼ਹਿਰ ਵਿੱਚ ਪੈਦਾ ਹੋਇਆ, ਉੱਥੇ ਨਾ ਹਰਿਆਵਲ ਸੀ ਤੇ ਨਾ ਕੋਈ ਫੁੱਲ ਬੂਟਾ, ਨਾ ਤਹਿਜ਼ੀਬ ਸੀ ਨਾ ਇਲਮ, ਨਾ ਮਦਰਸਾ ਸੀ ਨਾ ਮਸੀਤ। ਇਸ ਹਾਲ ਵਿੱਚ ਆਪ ਦੀ ਤਾਲੀਮ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। 12 ਵਰ੍ਹਿਆਂ ਤੋਂ 18 ਵਰ੍ਹਿਆਂ ਤੀਕਰ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨਾ ਦੂਜਿਆਂ ਜਾਤਕਾਂ ਵਾਂਗਰ ਖੇਡਦੇ ਨੇ, ਨਾ ਕਿਸੇ ਦਾਇਰੇ ਤੇ ਤਕੀਏ ਵਿੱਚ ਉੱਠਣ ਬਹਿਣ ਰੱਖਦੇ ਨੇ, ਨਾ ਹਮਜੋਲਿਆਂ ਨਾਲ ਰਲ ਕੇ ਔਕਾਜ਼ ਦੇ ਮੇਲੇ ਮੁਸ਼ਾਹਦੇ ਵਿੱਚ ਹਿੱਸਾ ਲੈਂਦੇ ਨੇ। ਬਸ ਇੱਕੋ ਹੀ ਕੰਮ ਏ। ਸਵੇਰੇ ਉੱਠੇ ਤੇ ਬੱਕਰੀਆਂ ਭੇਡਾਂ ਲੈ ਕੇ ਜੰਗਲ ਵੱਲ ਚਲੇ ਗਏ ਤੇ ਲੋਡੇ ਵੇਲੇ ਢੋਰ ਡੰਗਰ ਲੋਕਾਂ ਦੇ ਘਰੀ ਆ ਬੱਧੇ। ਇੱਕ ਵਾਰੀ ਮਹੱਲੇ ਵਿੱਚ ਇੱਕ ਜੰਝ ਨਾਲ ਤਮਾਸ਼ਾ ਆਇਆ ਤੇ ਆਪ ਵੀ ਵਿਆਹ ਵਾਲੇ ਘਰ ਰਾਤ ਨੂੰ ਤਮਾਸ਼ਾ ਵੇਖਣ ਚਲੇ ਗਏ। ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀ ਭਈ ਹਜ਼ੂਰ ਦੀਆਂ ਅੱਖਾਂ ਇਹ ਨਜ਼ਾਰਾ ਵੇਖਣ। ਸਾਰੇ ਦਿਨ ਦੇ ਥੱਕੇ ਹੋਏ ਸਨ, ਅਜੇ ਤਮਾਸ਼ਾ ਸ਼ੁਰੂ ਨਹੀਂ ਸੀ ਹੋਇਆ। ਜ਼ਰਾ ਲੰਮੇ ਪੈ ਗਏ, ਨਾਲ ਹੀ ਅੱਖ ਲੱਗ ਗਈ। ਜਦੋਂ ਨੀਂਦਰ ਖੁੱਲੀ ਤੇ ਤਮਾਸ਼ਾ ਮੁੱਕ ਚੁੱਕਾ ਸੀ ਤੇ ਤਮਾਸ਼ਾ ਵੇਖਣ ਵਾਲੇ ਸਾਰੇ ਜਾ ਚੁੱਕੇ ਸਨ। ਇੱਧਰ ਕੁਦਰਤ ਆਪਣੇ ਪਿਆਰੇ ਤੇ ਚੁਣਵੇਂ ਬੰਦੇ ਨੂੰ ਆਪਣੀ ਫਿਤਰਤ ਦੇ ਮਦਰਸੇ ਵਿੱਚ ਤਾਲੀਮ ਦੇ ਰਹੀ ਸੀ। ਆਪ ਸਾਰਾ ਦਿਨ ਇਸ ਸੋਚ ਵਿੱਚ ਡੁੱਬੇ ਰਹਿੰਦੇ ਭਈ ਇਸ ਜਹਾਨ ਦੇ ਖਲਕਣ ਦਾ ਮਕਸਦ ਕੀ ਹੈ ਤੇ ਆਦਮੀ ਦੇ ਜੀਵਨ ਦਾ ਕੀ ਮਤਲਬ ਹੈ। ਬਚਪਨ ਲੰਘਿਆ, ਮਸਕਰੀ ਜਵਾਨੀ ਆਈ ਤੇ ਆਪ ਛੈਲ ਗੱਭਰੂਆਂ ਵਾਂਗੂ ਰਾਤ ਨੂੰ ਰੱਜ ਕੇ ਸੌ ਨਹੀਂ ਸਕਦੇ। ਦਿਲ ਵਿੱਚ ਇੱਕ ਅਣਵੇਖੀ ਜਿਹੀ ਉਲਝਣ ਹੈ ਜਿਹਦੇ ਉੱਤੇ ਆਪ ਗੌਰ ਕਰਦੇ ਨੇ, ਸੋਚਦੇ ਨੇ, ਪਰ ਅਜੇ ਕੋਈ ਸਮਝ ਨਹੀਂ ਆਉਂਦੀ। ਇੱਧਰ ਰੱਬ ਆਪਣੇ ਪਿਆਰੇ ਬੰਦੇ ਦਾ ਸੀਨਾ ਖੋਲ ਦਿੰਦਾ ਏ। ਕੁਰਾਨ ਕਹਿੰਦਾ ਏ, ਅਲਮ ਨਸ਼ਰਾਹ ਲਕਾ ਸਦਰਾਕਾ, ਕਿ ਅਸਾਂ ਨਹੀਂ ਖੋਲ ਦਿੱਤਾ ਤੇਰਾ ਸੀਨਾ। ਖਾਨਾ ਕਾਬਾ, ਕਾਬੇ ਵੱਲੇ ਵੇਖੀਏ ਤੇ ਪਹਿਲੀ ਨਜ਼ਰ ਵਿੱਚ ਇੰਜ ਜਪਦਾ ਏ ਜਿਉਂ ਪਹਾੜਾਂ ਦੇ ਦਾਮਨ ਤੇ ਮਹੱਲਾਂ ਦੀ ਗੋਦੀ ਵਿੱਚੋਂ ਨੂਰ ਦਾ ਸੂਰਜ ਚੜ੍ਹ ਰਿਹਾ ਏ। ਇਸ ਘਰ ਨੂੰ ਰੱਬ ਦੀ ਜ਼ਾਤ ਨੇ ਸਾਰੀ ਦੁਨੀਆ ਵਾਸਤੇ ਇਸਲਾਮ ਦਾ ਮਰਕਜ਼ ਆਖਿਆ ਏ ਤੇ ਸੱਚੀ ਗੱਲ ਇਹ ਭਈ ਹਸ਼ਰ ਤੀਕਰ ਇਹੋ ਰੱਬ ਦੀਆਂ ਤਜਲੀਆਂ ਦਾ ਚਸ਼ਮਾ ਰਵੇਗਾ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਨੂੰ ਕਿਬਲਾ ਬਣਾਇਆ। ਇਸ ਪਾਕ ਤੇ ਕਦੀਮ ਘਰ ਦੀ ਤਾਮੀਰ ਸਭ ਤੋਂ ਪਹਿਲਾਂ ਹਜ਼ਰਤ ਆਦਮ ਫਿਰ ਹਜ਼ਰਤ ਇਬਰਾਹੀਮ ਨੇ ਕੀਤੀ। ਇਸ ਦੀ ਬਿਨਾ ਤੌਹੀਦ ਤੇ ਤਕਵਾ ਤੇ ਰੱਖੀ ਗਈ। ਕਾਬੇ ਦੇ ਮੁਤਲਕ ਰਿਵਾਇਤ ਹੈ ਭਈ ਜਦੋਂ ਕਾਇਨਾਤ ਤੇ ਹਰ ਪਾਸੇ ਪਾਣੀ ਸੀ, ਅਜੇ ਜ਼ਮੀਨ ਵੀ ਨਹੀਂ ਸੀ ਬਣੀ, ਉਸ ਵੇਲੇ ਇੱਕ ਥਾਂ ਘੁੰਮਣ ਘੇਰ ਹੋਇਆ, ਫਿਰ ਚਿੱਕੜ ਹੋ ਗਿਆ ਤੇ ਰੱਬ ਦੇ ਹੁਕਮ ਨਾਲ ਹਵਾ ਨੇ ਪਾਣੀ ਦੀ ਰਤੂਬਤ ਸੁਕਾ ਦਿੱਤੀ। ਇਸ ਤਰ੍ਹਾਂ ਜ਼ਮੀਨ ਬਣੀ। ਫਿਰ ਇਸੇ ਥਾਂ ਫਰਿਸ਼ਤਿਆਂ ਨੇ ਕਾਬੇ ਦੀ ਨੀਂਹ ਰੱਖੀ। ਇਸ ਥਾਂ ਦਾ ਇੰਤਖਾਬ ਅੱਲਾਹ ਤਾਲਾ ਨੇ ਆਪ ਕੀਤਾ ਸੀ। ਹਜ਼ਰਤ ਸ਼ਾਹ ਅਬਦੁਲ ਅਜ਼ੀਜ਼ ਦਹਿਲਵੀ ਇੱਕ ਥਾਂ ਲਿਖਦੇ ਨੇ, ਫਰਿਸ਼ਤਿਆਂ ਦੀ ਪੈਦਾਇਸ਼ ਤੋਂ ਵੀ ਪਹਿਲਾਂ ਰੱਬ ਅਮਰ ਕੁਨ ਨਾਲ ਕਾਬੇ ਦੀ ਤਾਮੀਰ ਕੀਤੀ। ਫਿਰ ਇਹਦੇ ਆਸਾਰ ਨਾਪੈਦ ਹੋ ਗਏ ਤੇ ਜਦੋਂ ਹਜ਼ਰਤ ਆਦਮ ਦੁਨੀਆ ਤੇ ਆਏ ਤੇ ਰੱਬ ਅੱਗੇ ਅਰਜ਼ ਕੀਤੀ, ਯਾ ਅੱਲਾ, ਮੈਂ ਅਸਮਾਨਾਂ ਤੇ ਇਬਾਦਤ ਵਾਸਤੇ ਬੈਤੁਲ ਮਾਮੂਰ ਵੇਖਦਾ ਸਾਂ ਤੇ ਇਬਾਦਤ ਕਰਦੇ ਫਰਿਸ਼ਤੇ ਵੇਖਦਾ ਸਾਂ, ਇੱਥੇ ਉਹ ਚੀਜ਼ਾਂ ਨਹੀਂ। ਤੇ ਰੱਬ ਨੇ ਹੁਕਮ ਦਿੱਤਾ, ਜਿੱਥੇ ਜਿਬਰਾਈਲ ਨਿਸ਼ਾਨ ਦੇਣ ਉੱਥੇ ਤੁਸੀਂ ਇੱਕ ਮਕਾਨ ਬਣਾ ਲਓ ਤੇ ਇਸੇ ਵੱਲੇ ਮੂੰਹ ਕਰਕੇ ਨਮਾਜ਼ ਪੜ੍ਹੋ, ਨਾਲੇ ਇਹਦਾ ਤਵਾਫ ਕਰੋ। ਹਜ਼ਰਤ ਜਿਬਰੀਲ ਤੇ ਹਜ਼ਰਤ ਆਦਮ ਨੇ ਰਲ ਮਿਲ ਕੇ ਕਾਬੇ ਦੀ ਤਾਮੀਰ ਕੀਤੀ। ਇਹਦੇ ਵਿੱਚ 5 ਪਹਾੜਾਂ ਦੇ ਪੱਥਰ ਵਰਤੇ, ਤੂਰ, ਜ਼ੀਤਾ, ਸੀਨਾ, ਜੂਦੀ ਤੇ ਹੀਰਾ। ਇਸ ਤਰ੍ਹਾਂ ਤਵਾਫ ਤੇ ਨਮਾਜ਼ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫਿਰ ਹਜ਼ਰਤ ਨੂਹ ਦਾ ਤੂਫਾਨ ਆਇਆ ਤੇ ਕਾਬੇ ਦੇ ਨਿਸ਼ਾਨ ਵੀ ਮੜਿਆ ਮੇਟ ਹੋ ਗਏ। ਹਜ਼ਰਤ ਇਬਰਾਹੀਮ ਨੂੰ ਹੁਕਮ ਮਿਲਿਆ ਤੇ ਇੱਕ ਬਦਲੀ ਹਵਾ ਵਿੱਚ ਆਣ ਖਲੋਤੀ। ਹਜ਼ਰਤ ਜਿਬਰੀਲ ਨੇ ਇੱਕ ਲਕੀਰ ਲਾਈ। ਜਦੋਂ ਉਹ ਥਾਂ ਪੱਟੀ, ਕਾਬੇ ਦੀ ਬੁਨਿਆਦ ਦਿਸੀ ਤੇ ਹਜ਼ਰਤ ਖਲੀਲੁੱਲਾਹ ਤੇ ਹਜ਼ਰਤ ਇਸਮਾਈਲ ਨੇ ਕਾਬਾ ਉਸਾਰਿਆ। ਪੁੱਤਰ ਪੱਥਰ ਚੁੱਕ ਕੇ ਲਿਆਂਦਾ ਤੇ ਬਾਪ ਕੰਧਾਂ ਉਸਾਰਦਾ। ਉਸ ਵੇਲੇ ਹਜ਼ਰਤ ਜਿਬਰੀਲ ਨੇ 2 ਪੱਥਰ ਦੱਸੇ ਜਿਹੜੇ ਹਜ਼ਰਤ ਆਦਮ ਦੇ ਨਾਲ ਜੰਨਤ ਵਿੱਚੋਂ ਆਏ ਸਨ। ਇੱਕ ਪੱਥਰ ਤੇ ਅਸਵਦ ਸੀ ਜਿਹਨੂੰ ਹੁਣ ਚੁੰਮਿਆ ਜਾਂਦਾ ਏ ਤੇ ਦੂਜਾ ਮਕਾਮੇ ਇਬਰਾਹੀਮ, ਉਸ ਤੇ ਹਜ਼ਰਤ ਇਬਰਾਹੀਮ ਦੇ ਪੈਰਾਂ ਦੇ ਨਿਸ਼ਾਨ ਨੇ। ਕਾਬੇ ਦੀ ਦੱਖਣੀ ਦੀਵਾਰ ਦਾ ਨਾਮ ਮੁਸਤਜਾਬ ਏ। ਇੱਥੇ ਹਜ਼ੂਰ 13 ਵਰ੍ਹੇ ਇਬਾਦਤ ਕਰਦੇ ਰਹੇ। ਹਜ਼ਰਤ ਇਬਰਾਹੀਮ ਨੇ 9 ਗਜ਼ ਉੱਚੀਆਂ ਤੇ 30 ਗਜ਼ ਲੰਮੀਆਂ ਦੀਵਾਰਾਂ ਬਣਾਈਆਂ ਸਨ ਤੇ ਛੱਤ ਨਹੀਂ ਪਾਈ।
ਇਸ ਤਰ੍ਹਾਂ ਹੁਣ ਤੀਕਰ ਕਾਬਾ 11 ਵਾਰੀ ਤਾਮੀਰ ਹੋ ਚੁੱਕਿਆ ਹੈ ਤੇ ਤਾਮੀਰ ਕਰਨ ਵਾਲਿਆਂ ਦੇ ਨਾਂ ਇਹ ਨੇ: ਹਜ਼ਰਤ ਆਦਮ अलैहिस्सलाम, हज़रत शीस अलैहिस्सलाम, सैयदना इब्राहीम अलैहिस्सलाम, कौम अमालका, बनु जरहम, कस्सी बिन कुलाब, कुरैश जदों हजूर दी उमर मुबारक 5 वरे सी, अब्दुल्ला बिन जुबैर, हज्जाज बिन यूसुफ, सुल्तान अहमद, सुल्तान मुराद। हजूर सल्लल्लाहु अलैहि वसल्लम दी उमर 7 वरे सी। एक हादसे विच काबे दीयां दीवारां डिग पईयां। कुरैश रल के मुरम्मत कर रहे सन ते आप भी पत्थर चुक चुक के लियाउंदे। जदों पत्थर चुकदे ते आप दा तेड़ दा लाचा उड़ जांदा ते आप संभालदे। ਇਹ ਵੇਖ ਕੇ ਹਜ਼ੂਰ ਦੇ ਚਾਚੇ हज़रत अब्बास ने आप दा तहमद खिंचिया ते आप नंगे हो गए। आप अपनी शर्म ते हया दी वजह नाल बेहोश हो गए। उस वेले आप दा कपड़ा तेड़ पहना दिता गया ते आप होश विच आ गए। संगे असवद। हजूर पाक सल्लल्लाहु अलैहि वसल्लम ने फरमाया, अज़ल विच रब ने सारियां रूहां कोलों अपने रब होण दा इकरार लिया सी ते इस पत्थर विच महफूज कर दिता सी। क्यामत वाले दिन इस पत्थर नूं जुबान दिती जाएगी ते ये शहादत देवेगा भई फलाने फलाने शख्स ने काबे दा तवाफ कीता ते मैनू बोसा दिता सी। तिरमज़ी दी हदीस है, जदों ये पत्थर जन्नत विचों आया सी ते इहदा रंग सफेद नूरानी सी, पर हुण काला हो चुकिया है। एक हादसे नाल इहदे टोटे हो गए सन ते वक़्त दे बादशाह ने चांदी विच मड़ा दिता सी। 9वीं सदी हिजरी विच करामता दा हुक्मरान मादी इराक विच हुकूमत करदा सी। इस पत्थर नूं उखेड़ के लै गया, जिहड़ा 24 साल बाद फिर लिया के खाने काबे विच लगा। हजूर पाक सल्लल्लाहु अलैहि वसल्लम अजे नवे नवे जवानी चढ़े सन। एक मौसमी तूफान विच काबे दीयां दीवारां डिग पईयां। कुरैश ते दूजियां कबीलियां बह के फैसला कीता भई काबा नवे सिरों उसार लईए। नीआं भरीआं गईयां, कंधां उसर गईयां। जदों हिजरे असवद रखण दा वेला आया ते कुपथ पै गया। हर कबीला ये चाहता सी भई ओ इज्जत सानू मिले ते असवद असी काबे दी कंध विच टिकाईए। गल वध गई, रफड़ पै गया। कबीलियां दे जवानां लहू दे प्यालियां विच उंगलां डोब के कसमां खादियां ते तलवारां सोत लईयां। ओड़क बनी मौलज दे सरदार अबू उमैया ने आख्या भई इस नेक काम विच ते ना लड़ो, तुसी किसे नूं मुनसफ बना लो ते नाले ये सलाह दिती जेड़ा कोई कल सवेरे सब तो पहला काबे विच आवे ओदा फैसला मान लो। ये सलाह ते सभे राजी हो गए। हिकमत रब दी दूजे दिन धम्मी वेले ओह सब तो पहला हरम पाक विच आए, जिन्हां दियां मोहरां इस दुनिया दे वरकियां ते लगण वालियां सन, जिन्हां दे सिक्के सारे आलमां ते चलण वाले सन। कुरैश ते दूजे टबरां जदों मुहम्मद मुस्तफा सल्लल्लाहु अलैहि वसल्लम नूं काबे विच आउंदा वेख्या ते सभे मुतफिक हो के बोल पे, हाजल अमीन रज़ईना, अमीन आ गए, असी इन्हां दे फैसले ते राज़ी हां। ते अमीन ते सादक ने अपनी अकल ते खुलक नाल शहरियां दा मन मोह लिया। इन्हां सारा मामला सुनिया ते सोचिया, फिर अपनी चादर विछा दिती, पत्थर चुक के उहदे उत्ते रखिया ते सारे कबीलियां दे चौधरियां नूं आख्या, चादर दी एक एक कन्नी फड़ के चुको। जदों उस उचाई ते चादर पहुंची ते पत्थर चुक के काबे दी इस थां ते टिका दिता जिथे हुण लगा होया है। इस तरह बियाबान विच वग चारन वाले मुदब्बर ने उस फितने दी अग बुझा दिती जिहड़ी सारे मक्के दे वसनीकां विच लगण वाली सी। मक्के दियां सारियां लोकां आप दे इस फैसले नूं सलाया ते रब दा ओह घर जिहदियां नीआं नबियां दे जद हज़रत इब्राहीम ने रखियां सन, हज़रत मुहम्मद सल्लल्लाहु अलैहि वसल्लम ने आखिरी पत्थर रख के उसनूं मुकम्मल कर दिता। मकामे इब्राहीम। कुरान पाक दे अल्फाज विच मकामे इब्राहीम और मुसल्ला दे लफ्ज़ आए ने। ਇਹ पत्थर काबा उसारन लग्या हज़रत इब्राहीम नूं मचाण दा काम दिंदा सी। ਇਹਦੇ ਤੇ ਖਲੀਲੁल्लाह ਦੇ ਪੈਰਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ। ਮਸਜਿਦ ਹਰਾਮ ਵਿੱਚ ਇੱਕ ਸ਼ੀਸ਼ੇ ਦੇ ਗਲੋਬ ਵਿੱਚ ਰੱਖਿਆ ਹੋਇਆ ਹੈ। ਜ਼ਾਹਿਰ ਇਹਦੀ ਜ਼ਿਆਰਤ ਕਰਦੇ ਨੇ ਤੇ ਇੱਥੇ ਨਫਲ ਅਦਾ ਕਰਦੇ ਨੇ। ਹਜ਼ੂਰ ਦਾ ਚਿਹਰਾ ਮੋਹਰਾ। ਕੋਈ ਅਜਿਹਾ ਮੁਸੱਵਰ ਹੋਵੇ ਜਿਹੜਾ ਆਪਣੀ ਕਲਮ ਨਾਲ ਮੱਕੇ ਦੇ ਇਸ ਪਾਕ ਤੇ ਨੇਕ ਜਵਾਨ ਦਾ ਨਕਸ਼ਾ ਖਿੱਚੇ, ਜਿੱਦੀ ਸ਼ਰਮ ਤੇ ਹਯਾ ਨੇ ਦੁਨੀਆ ਨੂੰ ਨੇਕੀ ਦਾ ਸਬਕ ਦਿੱਤਾ, ਜਿੱਦੇ ਮੱਠੇ ਮੱਠੇ ਮੁਸਕਰਾਉਣ ਤੋਂ ਕਲੀਆਂ ਤੇ ਫੁੱਲਾਂ ਹੱਸਣਾ ਸਿੱਖਿਆ, ਜਿੱਦੀ ਸੀਰਤ ਨੇ
ਇਨਸਾਨ ਨੂੰ ਚੰਗੇ ਆਦਮੀ ਦਾ ਨਮੂਨਾ ਬਣ ਕੇ ਵਿਖਾਇਆ, ਜਿਹਦੇ ਮੱਥੇ ਤੇ ਦਰਵੇਸ਼ੀ ਵਿੱਚ ਬਾਦਸ਼ਾਹੀ ਦਾ ਨੂਰ ਡਿਲਕਦਾ ਸੀ, ਜਿਹਨੇ ਦੁਸ਼ਮਣ ਨੂੰ ਔਕੜ ਵਿੱਚ ਫਸਿਆ ਵੇਖ ਕੇ ਉਹਦੀ ਇਮਦਾਦ ਕੀਤੀ, ਜਿਹਦੀ ਫਕੀਰੀ ਅੱਗੇ ਕੈਸਰਾਂ ਸੀਸ ਨਿਵਾਏ, ਜਿਹਦੇ ਰਾਹ ਵਿੱਚ ਲੋਕਾਂ ਕੰਡੇ ਵਿਛਾਏ, ਪਰ ਉਹ ਸਾਰੀ ਉਮਰ ਉਹਨਾਂ ਲਈ ਫੁੱਲ ਤੇ ਕਲੀਆਂ ਚੁਣਦਾ ਰਿਹਾ, ਜਿਹਦੀ ਤਾਲੀਮ ਅਣਮਿੱਟ ਸੀ, ਜਿਹਦੀ ਰੂਹਾਨੀ ਕੁਵਤ ਅੱਗੇ ਸਾਰੇ ਜਹਾਨ ਦੀਆਂ ਮਾਦੀ ਤਾਕਤਾਂ ਮੱਥਾ ਟੇਕ ਗਈਆਂ, ਜਿਹਨੇ ਇਨਸਾਨ ਦੀਆਂ ਜ਼ਿਹਨੀ ਗੁੰਝਲਾਂ ਖੋਲੀਆਂ, ਜਿਹਨੇ ਰੇਤ ਦੇ ਜ਼ਰਿਆਂ ਨੂੰ ਸੂਰਜ ਦੇ ਸਾਹਵੇਂ ਕਰ ਛੱਡਿਆ, ਜਿਹਦੇ ਮੁੜਕੇ ਦੀ ਖੁਸ਼ਬੂ ਸੁੰਘ ਕੇ ਗੁਲਾਬ ਤੇ ਚਮੇਲੀ ਨੇ ਮਹਿਕਣਾ ਸਿੱਖਿਆ, ਜਿਹਦੇ ਮੁਖੜੇ ਨੂੰ ਵੇਖ ਕੇ ਸਵੇਰੇ ਜਾਗੇ ਤੇ ਜਿਹਦੀ ਯਤੀਮੀ ਨੂੰ ਦੁਰ ਯਤੀਮ ਦਾ ਦਰਜਾ ਮਿਲਿਆ, ਜਿਹਨੇ ਆਦਮੀ ਦਾ ਬੋਲ ਉੱਚਾ ਕੀਤਾ, ਜਿਹਨੇ ਇਨਸਾਨ ਨੂੰ ਰੱਬ ਨਾਲ ਮਿਲਾਉਣ ਦਾ ਵੱਲ ਦੱਸਿਆ, ਜਿਹਨੇ ਫਾਰੂਕ ਤੇ ਬਿਲਾਲ ਨੂੰ ਇੱਕ ਸਫ ਵਿੱਚ ਖਿਲਾਰ ਦਿੱਤਾ, ਜਿਹਦਾ ਨੂਰ ਸਭ ਤੋਂ ਪਹਿਲਾਂ ਖਿਲਕਿਆ ਗਿਆ ਤੇ ਆਪ ਸਭਨਾਂ ਪੈਗੰਬਰਾਂ ਤੋਂ ਪਿੱਛੋਂ ਆਇਆ, ਜਿਹੜਾ ਬੇਕਸਾਂ ਤੇ ਗਰੀਬਾਂ ਦਾ ਹਾਮੀ ਸੀ, ਜਿਹੜਾ ਇਰਾਦਿਆਂ ਦਾ ਪੱਕਾ ਤੇ ਬੜੇ ਜੇਰੇ ਵਾਲਾ ਸੀ, ਜਿਹੜਾ ਸਾਦਾ ਲਿਬਾਸ ਪਹਿਨਦਾ ਤੇ ਮਿੱਸਾ ਤਿੱਸਾ ਖਾਂਦਾ ਸੀ, ਜਿਹਦੀਆਂ ਅੱਖਾਂ ਵਿੱਚ ਕਨਾਤ ਦੀ ਰੋਸ਼ਨੀ ਸੀ, ਜਿਹਦਾ ਬੂਟੇ ਵਰਗਾ ਕੱਦ ਸੀ ਤੇ ਰੱਜ ਕੇ ਸੋਹਣਾ ਸੀ, ਜਿਹੜਾ ਹੱਸਦਾ ਸੀ ਤੇ ਦੰਦਾਂ ਦੇ ਚਮਕਾਰੇ ਨਾਲ ਹਨੇਰਿਆਂ ਵਿੱਚ ਬਿਜਲੀ ਲਿਸ਼ਕ ਜਾਂਦੀ ਸੀ, ਜਿਹਦੇ ਪੈਰਾਂ ਤਲੇ ਦੁਨੀਆ ਦਾ ਨਕਸ਼ਾ ਸੀ, ਜਿਹੜਾ ਜਮਾਂਦਰੂ ਹੁਕਮਰਾਨ ਸੀ, ਜਿਹਨੇ ਅੰਬਰਾਂ ਤੇ ਲਾਵਾਂ ਸਟੀਆਂ, ਜਿਹੜਾ ਲੌਲਾਕ ਦਾ ਮਾਲਕ ਸੀ, ਜਿਹੜਾ ਸਾਰੀ ਸਾਰੀ ਰਾਤ ਜਾਗਦਾ ਤੇ ਮਖਲੂਕ ਵਾਸਤੇ ਨੇਕ ਦੁਆਈ ਮੰਗਦਾ ਸੀ, ਜਿਹਦੀਆਂ ਮਿੱਠੀਆਂ ਗੱਲਾਂ ਵਿੱਚ ਬੜਾ ਰਸ ਤੇ ਲੌਚ ਸੀ, ਜਿਹੜਾ ਗੱਲ ਕਰਦਾ ਸੀ ਤੇ ਮੂੰਹੋਂ ਫੁੱਲ ਕਿਰਦੇ ਸਨ, ਜਿਹਦੀ ਕਲੰਦਰੀ ਨੇ ਬੜੇ ਬੜੇ ਸਿਕੰਦਰਾਂ ਦੇ ਨੇਤਰੇ ਢਿੱਲੇ ਕਰ ਦਿੱਤੇ, ਜਿਹਦਾ ਸੀਨਾ ਮੁਬਾਰਕ ਕੁਰਾਨ ਪਾਕ ਦਾ ਹਾਮਲ ਸੀ, ਜਿਹੜਾ ਮੁਜੱਸਮ ਕੁਰਾਨ ਤੇ ਰੱਬ ਦੀ ਕੁਦਰਤ ਦਾ ਸ਼ਾਹਕਾਰ ਸੀ, ਜਿਹੜਾ ਅਜ਼ੀਮ ਖੁਲਕ ਵਾਲਾ ਸੀ, ਜਿਹੜਾ ਰਹਿਮਤ ਹਿਕਮਤ ਤੇ ਮਾਰਫਤ ਦਾ ਖਜ਼ੀਨਾ ਸੀ, ਜਦੋਂ ਬੋਲਦਾ ਤੇ ਨਸਾਹਤ ਕਦਮ ਚੁੰਮਦੀ ਤੇ ਬਲਾਗਤ ਵਾਰੀ ਵਾਰੀ ਹੋ ਜਾਂਦੀ ਸੀ, ਸ਼ੁਜਾਅਤ ਤੇ ਬਹਾਦਰੀ ਜਿਹਦੀ ਬਾਂਦੀ ਤੇ ਸਖਾਵਤ ਜਿਹਦਾ ਜ਼ੇਵਰ ਸੀ, ਜਿਹੜਾ ਸਭਨਾ ਕਰੀਮਾਂ ਤੋਂ ਵੱਧ ਕੇ ਕਰੀਮ ਤੇ ਰਹੀਮ ਸੀ ਤੇ ਸਾਰੇ ਅਜ਼ੀਮਾਂ ਕੋਲੋਂ ਉੱਚਾ ਅਜ਼ੀਮ ਸੀ, ਜਿਹੜਾ ਆਪ ਅਨਪੜ੍ਹ ਸੀ ਪਰ ਉਸ ਦੁਨੀਆ ਦੇ ਆਲਮਾ ਫਜ਼ਲਾਂ ਨੂੰ ਇਲਮ ਦੇ ਨਵੇਂ ਪੈਂਤਰੇ ਦੱਸੇ, ਜਿਹਦੇ ਚੁੱਲ੍ਹੇ ਵਿੱਚ 15-15 ਦਿਨ ਅੱਗ ਨਹੀਂ ਸੀ ਬਲਦੀ ਤੇ ਜਦੋਂ ਭੁੱਖ ਨਾਲ ਕਲੇਜੇ ਨੂੰ ਖੋਹ ਪੈਂਦੀ ਤੇ ਪੇਟ ਤੇ ਪੱਥਰ ਬੰਨ ਲੈਂਦਾ ਜਾਂ ਸਤੂਆਂ ਤੇ ਖਜੂਰਾਂ ਤੇ ਗੁਜ਼ਾਰਾ ਕਰ ਲੈਂਦਾ ਸੀ, ਜਿਨਨੇ ਸਦੀਆਂ ਦੇ ਵਿਛੜੇ ਹੋਇਆਂ ਨੂੰ ਬਿਰਾਹ ਬਣਾ ਦਿੱਤਾ, ਜਿਨਨੇ ਮੱਕੇ ਦੇ ਬਦੂਆਂ ਨੂੰ ਅੱਧੀ ਦੁਨੀਆ ਦਾ ਹੁਕਮਰਾਨ ਬਣਾ ਦਿੱਤਾ, ਜਿਹਦੇ ਮੱਥੇ ਤੇ ਵੱਟ ਪੈਂਦਾ ਤੇ ਹੈਬਤ ਨਾਲ ਅਰਸ਼ ਥਰ ਥਰ ਕੰਬਦੇ ਸਨ, ਜਿਹੜਾ ਸੱਚ ਕਹਿੰਦਾ ਤੇ ਸੱਚ ਬੋਲਦਾ ਸੀ, ਅਮਾਨਤਦਾਰ ਰਹਿਮ ਦਿਲ ਤੇ ਕਰਮਾਂ ਵਾਲਾ ਸੀ, ਜਿਨਨੇ ਸ਼ਿਰਕ ਤੇ ਕੁਫਰ ਮਿਟਾ ਕੇ ਤੌਹੀਦ ਦਾ ਰੰਗ ਜਮਾਇਆ, ਜਿਹਦੇ ਤੇ ਫਰਿਸ਼ਤੇ ਤੇ ਇਨਸਾਨ ਦਰੂਦ ਤੇ ਸਲਾਮ ਪੜ੍ਹਦੇ ਨੇ, ਜਿਹਦਾ ਜ਼ਿਕਰ ਰੱਬ ਨੇ ਹਸ਼ਰ ਤੀਕਰ ਉੱਚਾ ਰੱਖਣਾ ਏ, ਵਰਫਾਨਾ ਲਕਾ ਜ਼ਿਕਰਕ, ਲੱਖਾਂ ਸਲਾਮ ਤੇ ਕਰੋੜਾਂ ਦਰੂਦ ਉਸ ਜ਼ਾਤ ਪਾਕ ਤੇ, ਉਹਦਾ ਨਾਮ ਲੈ ਲੈ ਕੇ ਰਹਿਮਤਾਂ ਦੇ ਦਰਿਆ ਠਾਠਾ ਮਾਰਦੇ ਨੇ। ਹਜ਼ੂਰ ਦਾ ਕੱਦ ਮਿਆਨਾ ਸੀ, ਮੱਥਾ ਚੰਦ ਵਾਂਗੂ ਚਮਕਦਾ ਸੀ, ਭਵਾਂ ਜੁੜੀਆਂ ਹੋਈਆਂ ਸਨ, ਅੱਖਾਂ ਵਿੱਚੋਂ ਉਹ ਰੋਸ਼ਨੀ ਨਿਕਲਦੀ ਸੀ ਜਿਹੜੀ ਬਾਦਸ਼ਾਹਾਂ ਨੂੰ ਨਿਵਾ ਦਿੰਦੀ, ਨੱਕ ਦੀ ਬੀਨੀ ਅਲਫ ਵਾਂਗੂ, ਦੰਦ ਮੋਤੀਆਂ ਦੇ ਦਾਣੇ, ਲੱਭ ਗੁਲਾਮ ਵਾਂਗੂ ਪਤਲੇ, ਗਰਦਨ ਲੰਮੀ, ਦਾੜੀ ਸੰਘਣੀ, ਸਿਰ ਦੇ ਵਾਲ ਲੰਮੇ, ਸੀਨਾ ਸਾਫ਼ ਤੇ ਖੁੱਲਾ ਡੁੱਲਾ, ਦੋਵਾਂ ਮੋਢਿਆਂ ਦੇ ਵਿਚਕਾਰ ਮੋਹਰਾਂ ਤੇ ਉਭਾਰ ਸੀ, ਜਿਹਦੇ ਉੱਤੇ ਲੂ ਸਨ, ਉਹ ਨਬੂਵਤ ਦੀ ਮੋਹਰ ਸੀ, ਤਲੀਆਂ ਭਾਰੀਆਂ ਤੇ ਟੋਰ ਬਾਂਕੀ, ਚਾਲ ਤਿੱਖੀ, ਭਾਰ ਅਗਾਂਹ ਨੂੰ, ਜਿਹੜਾ ਕਦਮ ਜ਼ਮੀਨ ਤੇ ਪੈਂਦਾ ਜੰਮ ਜਾਂਦਾ ਸੀ, ਪਸੀਨੇ ਵਿੱਚ ਅੰਬਰ ਤੇ ਮੁਸ਼ਕ ਦੀ ਖੁਸ਼ਬੂ ਰਚੀ ਹੋਈ, ਚਿਹਰਾ ਵੇਖ ਕੇ 14ਵੀਂ ਦਾ ਚੰਦ ਸ਼ਰਮਾ ਜਾਂਦਾ ਸੀ, ਕਾਲੀ ਕਮਲੀ ਦੀ ਬੁੱਕਲ ਵਿੱਚੋਂ ਗੋਰਾ ਰੰਗ ਫੁੱਟ ਫੁੱਟ ਪੈਂਦਾ ਤੇ ਰੂਪ ਡੁੱਲ ਡੁੱਲ ਪੈਂਦਾ ਸੀ। ਹਜ਼ੂਰ ਦਾ ਲਿਬਾਸ, ਆਦਮੀ ਦੀ ਸ਼ਖਸੀਅਤ ਲਿਬਾਸ ਤੋਂ ਵੀ ਜ਼ਾਹਿਰ ਹੁੰਦੀ ਏ, ਇਨਸਾਨ ਦੀ ਵਜ਼ਾਕਤਾ, ਸਫਾਈ ਤੇ ਰੰਗ ਰੋਗਨ ਤੋਂ ਅੰਦਾਜ਼ਾ ਹੋ ਸਕਦਾ ਏ ਤੇ ਨਾਲੇ ਸੀਰਤ ਕਿਰਦਾਰ ਦਾ ਪਤਾ ਲੱਗ ਜਾਂਦਾ ਏ। ਹਜ਼ੂਰ ਦਾ ਲਿਬਾਸ 70 ਢੱਕਣ ਵਾਲਾ ਤੇ ਜ਼ੀਨਤ ਦੇਣ ਵਾਲਾ ਸੀ ਤੇ ਨਾਲੇ ਕੁਰਾਨ ਦੇ ਹੁਕਮ ਮੁਜਬ ਬਿਹਤਰੀਨ ਲਿਬਾਸ ਤਕਵਾ ਸੀ। ਹਜ਼ੂਰ ਨੇ ਤੰਗ ਆਸਤੀਨ ਵਾਲਾ ਰੂਮੀ ਜੁੱਬਾ ਵੀ ਪਾਇਆ ਤੇ ਤੈਸਾਨੀ ਕਿਸਮ ਦਾ ਜੁੱਬਾ ਵੀ ਪਹਿਨਿਆ, ਜਿਹਦੇ ਗਲਮੇ ਤੇ ਰੇਸ਼ਮੀ ਗੋਟ ਲੱਗੀ ਹੋਈ ਸੀ। ਕੱਪੜਿਆਂ ਦਾ ਰੰਗ ਸਫੈਦ ਹੁੰਦਾ ਸੀ ਤੇ ਸਬਜ਼ ਰੰਗ ਦੇ ਕੱਪੜੇ ਵੀ ਆਪ ਨੂੰ ਪਸੰਦ ਸਨ। 1-2 ਵਾਰੀ ਸ਼ੁਤਰੀ ਰੰਗ ਦੇ ਕੱਪੜੇ ਪਾਏ। ਜੁੱਤੀ ਤਸਮਿਆਂ ਵਾਲੀ ਸੀ
ਪਾਉਣ ਲੱਗਿਆ ਸੱਜਾ ਤੇ ਉਤਾਰਨ ਵੇਲੇ ਖੱਬਾ ਪੈਰ ਲਾਉਂਦੇ ਸਨ। ਜੁਰਾਬਾਂ ਤੇ ਮੌਜ਼ੇ ਵੀ ਪਾਏ ਜਿਹੜੇ ਨਜਾਸ਼ੀ ਨੇ ਗੱਲੇ ਸਨ। ਚਾਂਦੀ ਦੀ ਮੁੰਦਰੀ ਜਿਹਦੇ ਵਿੱਚ ਮੁਹੰਮਦ ਰਸੂਲ ਅੱਲਾ ਉਕਰਿਆ ਹੋਇਆ ਸੀ ਸੱਜੇ ਹੱਥ ਦੀ ਉਂਗਲੀ ਵਿੱਚ ਪਾਉਂਦੇ ਸਨ ਤੇ ਇਹੋ ਮੁੰਦਰੀ ਮੋਹਰ ਦਾ ਕੰਮ ਦਿੰਦੀ ਸੀ। ਰਾਤ ਸੌਣ ਲੱਗਿਆ ਸੁਰਮਾ ਵੀ ਪਾਉਂਦੇ ਸਨ। ਜ਼ੁਲਫਾਂ ਨੂੰ ਤੇਲ ਲਾਉਂਦੇ ਤੇ ਕੰਘੀ ਕਰਦੇ। ਆਪ ਨੂੰ ਖੁਸ਼ਬੂ ਰਿਹਾਨ ਦੀ ਤੇ ਮਹਿੰਦੀ ਦੇ ਫੁੱਲਾਂ ਦੀ ਬੜੀ ਪਸੰਦ ਸੀ। ਆਪ ਜਿੱਧਰੋਂ ਗੁਜ਼ਰਦੇ ਦੇਰ ਤੱਕ ਗਲੀਆਂ ਮਹਿਕਦੀਆਂ ਰਹਿੰਦੀਆਂ। ਖੁਸ਼ਬੂ ਹਦੀਆ ਕਬੂਲ ਕਰ ਲੈਂਦੇ ਸਨ। ਬੀਬੀ ਖਦੀਜਾ ਨਾਲ ਨਿਕਾਹ। ਹਜ਼ੂਰ ਦੀ ਉਮਰ 25 ਵਰ੍ਹਿਆਂ ਦੀ ਹੋਈ ਤੇ ਉਹਦੀਆਂ ਦੁੰਮਾਂ ਘਰ ਘਰ ਆਣ ਪਈਆਂ। ਮੱਕੇ ਦੀ ਇੱਕ ਨੇਕ ਪਾਕ ਤੇ ਬਖਤਾਵਰ ਬੀਬੀ ਖਦੀਜਾ ਨੇ ਆਪ ਨੂੰ ਆਪਣੀ ਸੁਦਾਗਰੀ ਦਾ ਕਾਰ ਮੁਖਤਾਰ ਬਣਾਇਆ ਤੇ ਆਪ ਸੁਦਾਗਰੀ ਦਾ ਮਾਲ ਲੈ ਕੇ ਸ਼ਾਮ ਗਏ। ਹਜ਼ੂਰ ਦੀ ਬਰਕਤ ਨਾਲ ਮਾਲ ਵਿੱਚ ਢੇਰ ਨਫਾ ਹੋਇਆ। ਅਮੀਨ ਦੀ ਦਿਆਨਤ ਤੇ ਖੁਲਕ ਨੂੰ ਵੇਖ ਬੀਬੀ ਖਦੀਜਾ ਬੁਲਹਾਰ ਹੋ ਗਈ। ਖਦੀਜਾ ਦਾ ਗੁਲਾਮ ਮੈਸਰਾ ਹਜ਼ੂਰ ਪਾਕ ਦੇ ਨਾਲ ਤਜਾਰਤੀ ਮਾਲ ਲੈ ਕੇ ਬਸਰੇ ਗਿਆ ਸੀ। ਵਾਪਸ ਆਇਆ ਤੇ ਮਾਲਕਾ ਨੇ ਪੁੱਛਿਆ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇਰੇ ਨਾਲ ਕਿਸ ਤਰ੍ਹਾਂ ਵਰਤੇ? ਉਸ ਆਪਣੀ ਮਾਲਕਾ ਅੱਗੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਬੜੀ ਤਾਰੀਫ ਕੀਤੀ। ਖਦੀਜਾ ਦੀ ਉਮਰ ਉਸ ਵੇਲੇ 40 ਵਰ੍ਹੇ ਸੀ। ਉਸ ਹਜ਼ੂਰ ਨੂੰ ਨਿਕਾਹ ਦਾ ਪੈਗਾਮ ਭੇਜਿਆ। ਆਪ ਨੇ ਮਨਜ਼ੂਰ ਕਰ ਲਿਆ। ਪਹਿਲਾਂ ਸੁਦਾਗਰੀ ਵਿੱਚ ਭਾਈਵਾਲੀ ਸੀ, ਹੁਣ ਜ਼ਿੰਦਗੀ ਦੇ ਸਾਥੀ ਬਣ ਗਏ ਤੇ ਇਹ ਵਿਆਹ ਦੋਵਾਂ ਜੀਆਂ ਵਾਸਤੇ ਬੜਾ ਮੁਬਾਰਕ ਸਾਬਤ ਹੋਇਆ। ਕੁਦਰਤ ਦੇ ਕੰਮਾਂ ਤੇ ਗੌਰ ਕਰੋ। ਖਦੀਜਾ ਜਿਹਦੇ ਮੱਥੇ ਤੇ ਦੌਲਤਾਂ ਦੇ ਝੁੰਮਰ ਲਟਕ ਰਹੇ ਸਨ, 2 ਜਹਾਨਾਂ ਦੀ ਦੌਲਤ ਨਾ ਸਫਲ ਹੋਈ। ਸਾਰੇ ਸ਼ਹਿਰ ਦੇ ਅਮੀਰਾਂ ਕੋਲ ਰਲ ਕੇ ਜਿੰਨੀ ਦੌਲਤ ਸੀ ਉਹਨਾਂ ਸਾਰਿਆਂ ਕੋਲ ਵੱਧ ਤੇ ਇਕੱਲੀ ਬੀਬੀ ਖਦੀਜਾ ਕੋਲ ਸੀ। ਇਸ ਤਰ੍ਹਾਂ ਉਹ ਸਾਰੀ ਦੌਲਤ ਦਾ ਮਾਲਕ ਇੱਕ ਯਤੀਮ ਬਣ ਗਿਆ ਜਿਹੜਾ ਜੰਗਲਾਂ ਵਿੱਚ ਵੱਗ ਚਰਦਾ ਤੇ ਕਿਕਰਾਂ ਦੇ ਕੰਢਿਆਂ ਤੇ ਸੌਂਦਾ ਸੀ। ਹੁਣ ਇਸ ਦਰਵੇਸ਼ ਦਾ ਮਰਤਬਾ ਮੱਕੇ ਦੇ ਬਖਤਾਰਾਂ ਵਿੱਚ ਮਾਲੀ ਲਿਹਾਜ਼ ਨਾਲ ਵੀ ਉੱਚਾ ਹੋ ਗਿਆ। ਹੁਣ ਇੱਕ ਯਤੀਮ ਤੇ ਗਰੀਬ ਨੂੰ ਮਹੱਲ ਮਾੜੀਆਂ ਤੇ ਚੁਬਾਰਿਆਂ ਵਿੱਚ ਰਹਿਣ ਤੇ ਫੁੱਲਾਂ ਦੇ ਬਾਗਾਂ ਵਿੱਚ ਟਹਿਲਣ ਦਾ ਮੌਕਾ ਮਿਲ ਗਿਆ। ਪਰ ਉਹ ਇਸ ਅਮੀਰੀ ਦੀ ਪਰਵਾਹ ਨਹੀਂ ਕਰਦਾ ਤੇ ਪਹਾੜਾਂ ਦੇ ਹਨੇਰੇ ਗਾਰਾਂ ਵਿੱਚ ਨਵੇਕੜਾ ਬਹਿ ਕੇ ਸੋਚਾਂ ਸੋਚਦਾ ਹੈ। ਉਹ ਸਾਰੀ ਦੌਲਤ ਆਜਜ਼ਾ ਮਸਕੀਨਾਂ ਤੇ ਮਹਿਮਾਨਾਂ ਨੂੰ ਵੰਡ ਦਿੰਦਾ ਹੈ ਤੇ ਆਪ ਕੱਖਾਂ ਦੀ ਕੁੱਲੀ ਵਿੱਚ ਗੁਜ਼ਾਰਾ ਕਰਦਾ ਹੈ ਤੇ ਕਾਲੀ ਕਮਲੀ ਜਿਹਨੂੰ ਟਾਕੀਆਂ ਲੱਗੀਆਂ ਹੋਈਆਂ ਨੇ ਪਹਿਨਦਾ ਹੈ। ਜਦੋਂ ਫਾਕੇ ਡਾਢਾ ਤੰਗ ਕੀਤਾ ਤੇ ਸੱਤੂ ਪੀ ਛੱਡੇ ਜਾਂ ਖਜੂਰਾਂ ਖਾ ਛੜੀਆਂ। ਬੀਬੀ ਖਦੀਜਾ ਆਪਣੇ ਸਰਤਾਜ ਦੇ ਖੁਲਕ ਤੇ ਘਰ ਦੇ ਤਾਲੁਕਾਤ ਦੀ ਬੜੀ ਸੋਭਾ ਕਰਦੀ ਤੇ ਬੁਲਹਾਰ ਹੋ ਜਾਂਦੀ ਸੀ। ਹਜ਼ਰਤ ਅਲੀ ਕਰਮੁੱਲਾ ਵਜਹੋ ਇੱਕ ਵਾਰੀ ਮੱਕੇ ਵਿੱਚ ਕੈਦ ਪੈ ਗਿਆ। ਆਪ ਆਪਣੇ ਚਾਚੇ ਦੇ ਪੁੱਤਰ ਹਜ਼ਰਤ ਅਲੀ ਨੂੰ ਆਪਣੇ ਕੋਲ ਲੈ ਆਏ। ਇਸ ਤਰ੍ਹਾਂ ਚਾਚੇ ਦੇ ਘਰ ਦਾ ਭਾਰ ਵੰਡਾਇਆ ਗਿਆ ਤੇ ਹਜ਼ੂਰ ਦੀ ਤਰਬੀਅਤ ਨਾਲ ਅਲੀ ਅੱਗੇ ਚੱਲ ਕੇ ਬਹਾਦਰ, ਸਖੀ, ਫਲਸਫੀ, ਅਦੀਬ, ਸ਼ਾਇਰ ਤੇ ਇਲਮ ਦਾ ਬੂਆ ਬਣੇ। ਹਜ਼ਰਤ ਜ਼ੈਦ ਬਿਨ ਹਾਰਸ। ਜ਼ੈਦ ਹਜ਼ੂਰ ਦਾ ਗੁਲਾਮ ਸੀ। ਬੀਬੀ ਖਦੀਜਾ ਦਾ ਭਤੀਜਾ ਉਹਨੂੰ ਕਿਤੋਂ ਵਿਕਦਾ ਵਿਕਾਉਂਦਾ ਖਰੀਦ ਲਿਆਇਆ ਸੀ ਤੇ ਉਸ ਘਰ ਦੇ ਕੰਮ ਵਾਸਤੇ ਹਜ਼ੂਰ ਨੂੰ ਸੌਂਪ ਛੱਡਿਆ ਸੀ। ਇਹ ਗੁਲਾਮ ਘਰ ਬੱਚਿਆਂ ਵਾਂਗੂ ਪਲਦਾ ਰਿਹਾ। ਕੁਝ ਚਿਰ ਗੁਜ਼ਰਿਆ ਤੇ ਜ਼ੈਦ ਦਾ ਪਿਓ ਉਹਨੂੰ ਢੂੰਡਦਾ ਭਾਲਦਾ ਆ ਗਿਆ ਤੇ ਹਜ਼ੂਰ ਅੱਗੇ ਅਰਜ਼ ਕੀਤੀ, ਜ਼ੈਦ ਨੂੰ ਮੇਰੇ ਨਾਲ ਘੱਲ ਦਿਓ। ਆਪ ਨੇ ਇਜਾਜ਼ਤ ਦੇ ਦਿੱਤੀ, ਪਰ ਜ਼ੈਦ ਨੇ ਪਿਓ ਨਾਲ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਸੱਕੇ ਪਿਓ ਨੂੰ ਆਖਣ ਲੱਗਾ, ਮੈਂ ਆਪ ਨੂੰ ਛੱਡ ਕੇ ਨਹੀਂ ਜਾ ਸਕਦਾ। ਪਿਓ ਹੈਰਾਨ ਹੋ ਕੇ ਪੁੱਛਿਆ, ਭਈ ਤੂੰ ਗੁਲਾਮੀ ਨੂੰ ਆਜ਼ਾਦੀ ਨਾਲੋਂ ਚੰਗਾ ਜਾਣਦਾ ਏ? ਜ਼ੈਦ ਆਖਿਆ, ਮੈਂ ਹਜ਼ੂਰ ਵਿੱਚ ਮਾਪਿਆਂ ਨਾਲੋਂ ਵੱਧ ਕੇ ਮੇਰ ਮੁਹੱਬਤ ਪਾਈ ਏ। ਹਜ਼ੂਰ ਨੇ ਜਦੋਂ ਜ਼ੈਦ ਦੀ ਇਹ ਗੱਲ ਸੁਣੀ ਤੇ ਮੱਕੇ ਦੇ ਲੋਕਾਂ ਨੂੰ ਆਖਿਆ, ਅੱਜ ਤੋਂ ਜ਼ੈਦ ਮੇਰਾ ਪੁੱਤਰ ਹੈ। ਹਾਰਸੇ ਸੁਣਿਆ ਤੇ ਖੁਸ਼ੀ ਘਰ ਚਲਾ ਗਿਆ ਤੇ ਹਜ਼ੂਰ ਨੇ ਜਿਹੜਾ ਬੋਲ ਬੋਲਿਆ ਸੀ ਸਾਰੀ ਉਮਰ ਨਿਭਾਇਆ। ਜਦੋਂ ਜ਼ੈਦ ਜਵਾਨ ਹੋਇਆ ਤੇ ਆਪਣੀ ਫੁੱਫੀ ਦੀ ਧੀ ਜ਼ੈਨਬ ਨਾਲ ਵਿਆਹ ਕਰ ਦਿੱਤਾ। ਹਜ਼ੂਰ ਨੂੰ ਕੁਫਰ ਤੇ ਸ਼ਿਰਕ ਵੱਲੋਂ ਬੜੀ ਨਫ਼ਰਤ ਸੀ। ਇੱਕ ਵਾਰੀ ਬਿਰਾਦਰੀ ਦੇ ਲੋਕਾਂ ਬੁੱਤਾਂ ਦੇ ਚੜਾਵੇ ਦੀ ਰੋਟੀ ਗੱਲੀ ਤੇ ਆਪ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਆਪ ਦੀ ਤਬੀਅਤ ਦੁਨੀਆ ਦੀ ਅਲੈਸ਼ਾਂ ਤੋਂ ਪਾਕ ਸੀ। ਇਸੇ ਤਰ੍ਹਾਂ ਗਰੀਬਾਂ ਦੀ ਇਮਦਾਦ ਕਰਦਿਆਂ, ਦੇਸ਼ ਤੇ ਕੌਮ ਦੀਆਂ ਲੋੜਾਂ ਪੂਰੀਆਂ ਕਰਦਿਆਂ, ਰੂਮ, ਸ਼ਾਮ, ਬਸਰੇ ਤੇ ਯਮਨ ਦੇ ਸਫ਼ਰ ਕਰਦਿਆਂ ਜ਼ਿੰਦਗੀ ਕਦਮ ਕਦਮ ਤੇ ਮੰਜ਼ਲ ਗੁਜ਼ਰਦੀ ਰਹੀ।